ORF's increasing influence on India's foreign relations irked Ministry of External Affairs official. The think tank is on spot for running a parallel external affairs ministry. ਇਸ ਦੀ ਜਿਹੜੀ ਫੰਡਿੰਗ ਹੈ ਸਾਰੀ ਉਹ ਅੰਬਾਨੀ ਗਰੁੱਪ ਕਰਦਾ ਹੈ। ਜੈ ਸ਼ੰਕਰ ਡੀ ਫੈਕਟੋ ਪਾਵਰ ਸੈਂਟਰ ਹੈ ਇਸ ORF ਦਾ, ਔਰ ਆਪਣੇ ਫੋਰਨ ਸੈਕਟਰੀ ਹੋਣ ਦੇ ਦੌਰਾਨ ਵੀ ਇਸ ਦੇ ਉੱਤੇ ਉਹ ਇਨਫਲੂਐਂਸ ਕਰਦਾ ਰਿਹਾ। ਧਰੁਵ ਜੈ ਸ਼ੰਕਰ ਜਿਹੜਾ ਐਸ ਜੈ ਸ਼ੰਕਰ ਦਾ ਮੁੰਡਾ ਹੈ ਉਹ ਇਸ ਦਾ ਮੇਨ ਕਰਤਾ ਧਰਤਾ ORF ਦਾ ਹੈ, ਔਰ ਉਹਨਾਂ ਨੇ ਕਿਹਾ ਵੀ ORF ਕੱਲਾ ਕੋਈ ਡਾਇਲੋਗ ਕਰਾਉਣ ਤੱਕ ਨਹੀਂ ਮਹਿਦੂਦ, ਸਰਵੇਲੈਂਸ ਆਫ ਪੋਲੀਟੀਸ਼ੀਅਨਸ ਐਂਡ ਇੰਡੀਅਨ ਫੋਰਨ ਸਰਵਿਸ ਆਫਿਸਰਸ, ਔਰ ਉਹਨਾਂ ਨੇ ਕਿਹਾ ਇਟ ਆਲਸੋ ਐਕਿਊਜ਼ਡ ਆਫ ਸ਼ੇਪਿੰਗ ਪਾਲਿਸੀ ਥਰੂ ਗਲੋਬਲ ਇਵੈਂਟਸ ਇਨ ਟੋਕੀਓ, ਮਾਰਸੇਲੇ ਐਂਡ ਜਨੀਵਾ। ਉਹਨਾਂ ਨੇ ਕਿਹਾ ਵੀ ਪੈਰਲਲ ਪਾਵਰ ਸੈਂਟਰ ਬਣਿਆ ਹੋਇਆ ਹੈ, ਔਰ ਇਸ ਵੇਲੇ ਜਿਹੜੀਆਂ ਨੇ these allegations surface amid intensifying corporate rivalry between Adani and Ambani. They also coincide with reported stains between Minister Jai Shankar and National Security Advisor Ajit Doval. ਦਰਸ਼ਕੋ ਬ੍ਰੇਕ ਬਾਅਦ ਫਿਰ ਤੁਹਾਡਾ ਸਵਾਗਤ ਹੈ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਵਿਦੇਸ਼ ਨੀਤੀ ਦਾ ਪੂਰੀ ਤਰ੍ਹਾਂ ਨਜ਼ਰਨਾਜ਼ਾ ਜਿਹੜਾ ਉੱਠਿਆ ਹੋਇਆ ਹੈ, ਔਰ ਅੰਦਰੂਨੀ ਹਲਕਿਆਂ ਅਨੁਸਾਰ ਇਹ ਅਡਾਨੀ ਦੀ ਪੁਸ਼ਤਪਨਾਹੀ ਵਾਲੇ ਐਸ ਜੈ ਸ਼ੰਕਰ ਅਤੇ ਅਜੀਤ ਡੋਵਾਲ ਵਿਚਾਲੇ ਕਲੇਸ਼ ਦਾ ਹੀ ਨਤੀਜਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਕਰੈਕਸ਼ਨ ਕਰਨਾ ਚਾਹੁੰਦੇ ਹਾਂ ਕਿ ਪਾਕਿਸਤਾਨ ਦੇ ਫੌਜੀ ਮੁਖੀ ਫੀਲਡ ਮਾਰਸ਼ਲ ਉਹਨਾਂ ਦਾ ਨਾਂ ਆਸਮ ਮੁਨੀਰ ਹੈ। ਸਮਹਾਉ ਮੇਰੇ ਕੰਪਿਊਟਰ 'ਚ ਅਕਰਮ ਮੁਨੀਰ ਕਰਕੇ ਵੜਿਆ ਹੋਇਆ ਹੈ। ਅੱਛਾ, ਮੈਂ ਉਹਨਾਂ ਨੂੰ ਜਿਹੜਾ ਅਕਰਮ ਮੁਨੀਰ ਕਿਹਾ, ਪਰ ਕਰੈਕਟ ਨਾਂ ਉਹਨਾਂ ਦਾ ਆਸਮ ਮੁਨੀਰ ਹੈ। ਦੇਖੋ, ਜਦੋਂ ਅੰਗਰੇਜ਼ੀ ਦਾ ਇੱਕ ਹੀ ਇਹ ਅਖਾਣ ਹੈ ਕਿ ਵਿਕਟਰੀ ਹੈਜ਼ ਮੈਨੀ ਫਾਦਰਸ, ਡਿਫੀਟ ਇਜ਼ ਐਨ ਆਰਫਨ, ਕਿ ਜਿੱਤ ਦੇ ਬਹੁਤ ਬਾਪੂ ਹੁੰਦੇ ਨੇ, ਜਿਹੜੀ ਹਾਰ ਹੁੰਦੀ ਆ ਉਹ ਯਤੀਮ ਹੁੰਦੀ ਹੈ। ਜਦੋਂ ਕਿਸੇ ਵੀ ਕੰਮ ਦੇ ਵਿੱਚ ਕਾਮਯਾਬੀ ਹੋਏ ਤਾਂ ਤੁਸੀਂ ਦੇਖੋਗੇ ਕਿ ਕਿੰਨੇ ਆਣਗੇ ਕਿ ਮੈਂ ਇਸ ਤਰ੍ਹਾਂ ਕਿਹਾ ਸੀ, ਮੈਂ ਇਵੇਂ ਕਿਹਾ ਸੀ, ਮੇਰੀ ਰਾਏ ਤੇ ਤੁਸੀਂ ਕੰਮ ਕੀਤਾ, ਇਵੇਂ ਹੋਇਆ। ਤੇ ਜਦੋਂ ਕੋਈ ਚੀਜ਼ ਡਿਫੀਟ ਵੱਲ ਚਲੀ ਜਾਏ, ਹਾਰ ਮਿਲੇ ਕਿਸੇ ਇਸ਼ੂ ਤੇ ਹਾਰ ਦੀ ਜ਼ਿੰਮੇਵਾਰੀ ਲੈਣ ਨੂੰ ਕੋਈ ਤਿਆਰ ਨਹੀਂ ਹੁੰਦਾ। ਇਹਨਾਂ 11 ਸਾਲਾਂ ਦੇ ਵਿੱਚ 2014 ਤੋਂ ਲੈ ਕੇ ਜੇ ਤੁਸੀਂ ਮੋਦੀ, ਅਮਿਤ ਸ਼ਾਹ, ਅਜੀਤ ਡੋਵਲ, ਖੂਨੀ ਤਿਕੜੀ ਜਿਹਦੇ ਲਈ ਅਸੀਂ ਲਫ਼ਜ਼ ਕਹਿੰਦੇ, ਔਰ ਉਹਦੇ 'ਚ ਜਿੱਥੇ ਫੋਰਨ ਪੋਲਿਸੀ ਐਸ ਜੈ ਸ਼ੰਕਰ ਦੀ ਚੱਲਦੀ ਸੀ, ਜਿਹਨੂੰ ਲੈ ਕੇ ਉਹਨੇ ਪੂਰਾ ਕ੍ਰੈਡਿਟ ਵੀ ਆਪਣੇ ਖਾਤੇ 'ਚ ਰੱਖਿਆ, ਅਮਰੀਕਾ ਸੈਂਟਰਿਕ ਪੋਲਿਸੀ ਹੋ ਗਈ, ਅਮਰੀਕਾ ਦੇ ਪੈਰਾਂ 'ਚ ਡਿੱਗਣ ਵਾਲੀ ਲਾਈਨ, ਔਰ ਪੂਰੀ ਤਰ੍ਹਾਂ ਜਿਹੜਾ ਉਹ ਅਮਰੀਕਾ ਦੇ ਨਾਲ ਜਿਹੜਾ ਕੁਆਡ ਦਾ ਹਿੱਸਾ ਬਣਨ ਦੀ ਲਾਈਨ। ਇਨਰ ਪੋਲੀਟਿਕਸ ਦੇ ਵਿੱਚ ਬੇਸ਼ੱਕ ਹੋਮ ਮਿਨਿਸਟਰ ਅਮਿਤ ਸ਼ਾਹ ਹੈ, ਪਰ ਅਮਿਤ ਸ਼ਾਹ ਔਰ ਅਜੀਤ ਡੋਵਲ ਦੀ ਅੰਡਰਸਟੈਂਡਿੰਗ ਇਸ ਲੈਵਲ ਦੀ ਸੀ ਕਿ ਜਿਹੜੀ ਮੂਵਮੈਂਟਸ ਨੂੰ ਕ੍ਰਸ਼ ਕਰਨ ਦੀ ਲਾਈਨ ਦੇ ਥੱਲੇ ਅਜੀਤ ਡੋਵਲ ਔਰ ਅਮਿਤ ਸ਼ਾਹ ਦੀ ਲਾਈਨ ਟਰਾਂਸਨੈਸ਼ਨਲ ਰਿਪਰੈਸ਼ਨ, ਉਹਨੂੰ ਕਿਵੇਂ ਅਡਾਪਟ ਕੀਤਾ ਗਿਆ। ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ, ਉਸ ਤੋਂ ਪਹਿਲਾਂ ਹਰਪ੍ਰੀਤ ਸਿੰਘ ਹੈਪੀ, ਫਿਰ 2 ਸਾਲ ਪਹਿਲਾਂ ਅਸੀਂ 15 ਜੂਨ 2023 ਨੂੰ ਇੰਗਲੈਂਡ 'ਚ ਅਵਤਾਰ ਸਿੰਘ ਖੰਡਾ, 18 ਜੂਨ ਨੂੰ ਜਿਹੜੇ ਹਰਦੀਪ ਸਿੰਘ ਨਿੱਜਰ, ਔਰ ਫਿਰ ਨਿਊਯਾਰਕ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਜਿਹੜਾ ਫਾਈਲ ਹੋਇਆ, ਇਹ ਸਿੱਧੇ ਤੌਰ ਦੇ ਉੱਤੇ ਕਿਉਂਕਿ ਅਜੀਤ ਡੋਵਲ ਸਪਾਈ ਮਾਸਟਰ ਹੈ, ਉਹਦੀ ਨੀਤੀ, ਔਰ ਵਿਦ ਕੈਨੇਡਾ ਨੇ ਤਾਂ ਨੇਮ ਵੀ ਕੀਤਾ ਸੀ ਅਮਿਤ ਸ਼ਾਹ ਨੂੰ, ਔਰ ਮੋਦੀ ਵੋਟ ਕੈਚਰ ਵੀ ਉਹਨੇ ਐਂਟੀ ਮੁਸਲਿਮ ਲਾਈਨ ਪੂਰੀ ਤਰ੍ਹਾਂ ਖੁੱਲ੍ਹ ਕੇ ਲੈ ਕੇ ਕਿ ਜੀ ਦੇਖੋ ਜੇ BJP ਨਾ ਪਾਵਰ 'ਚ ਰਹੀ ਤਾਂ ਤੁਹਾਡੇ ਮੰਗਲ ਸੂਤਰ ਵੀ ਮੁਸਲਮਾਨ ਲੈ ਜਾਣਗੇ, ਤੁਹਾਡੀਆਂ ਜਿਹੜੀਆਂ ਨੇ ਉਹ ਮੰਦਰ ਵੀ ਜਾਂਦੇ ਲੱਗਣਗੇ, ਦੇਖੋ ਸ਼ਮਸ਼ਾਨ ਹੈ ਕਿ ਮੰਦਰ ਹੈ ਤੇ ਫਲਾਣਾ ਹੈ ਤੇ ਢਿਮਕਾ ਹੈ, ਉਹ ਉਸ ਕੰਮ ਦੇ ਲਈ। ਔਰ ਇਹਨਾਂ ਸਾਰਿਆਂ ਦੀ ਬੈਕਿੰਗ ਨਾਗਪੁਰ ਜਿਹੜਾ ਪੂਰਾ ਸਲੋ। ਹੁਣ ਇਹ ਤਾਂ ਇੱਕ ਵਿਜ਼ੀਬਲ ਸੀ ਕਿ ਜੀ ਦੇਖੋ ਇੱਧਰ ਕਰ ਰਿਹਾ ਉੱਧਰ, ਲੇਕਿਨ ਇਹਨਾਂ ਦੇ ਪਿੱਛੇ ਜਿਹੜੀ ਬੈਕਬੋਨ ਜਿਹਦੇ ਥੱਲੇ ਸਾਰਾ ਫਾਈਨੈਂਸ ਹੋ ਰਿਹਾ ਹੈ, ਜਿਸ ਅੰਦਾਜ਼ ਦੇ ਵਿੱਚ ਮਨਮੋਹਨ ਸਿੰਘ ਸਰਕਾਰ ਦੇ ਖਿਲਾਫ ਇੱਕ ਪੂਰੀ ਪ੍ਰੋਪੇਗੈਂਡਾ ਕਰਪਸ਼ਨ ਦਾ ਮੁੱਦੇ ਨੂੰ ਬਣਾ ਕੇ ਰਾਮਦੇਵ ਨੂੰ ਫੀਲਡ 'ਚ ਉਤਾਰਿਆ ਗਿਆ, ਅੰਨਾ ਹਜ਼ਾਰੇ ਨੂੰ ਲਿਆਂਦਾ ਗਿਆ, ਅਜੀਤ ਡੋਵਾਲ ਦੀ ਵਿਵੇਕਾਨੰਦ ਫਾਊਂਡੇਸ਼ਨ ਸਾਰੇ ਪ੍ਰਬੰਧ ਕਰ ਰਹੇ ਸੀ, ਕਿਵੇਂ 24/7
ਮੀਡੀਆ ਦੇ ਉੱਤੇ ਜਿਹੜਾ ਉਸ ਕੁਝ ਚੱਲਦਾ ਰਿਹਾ। ਹੁਣ ਉਹ ਤਾਂ ਦੋ ਵੱਡੇ ਗੁਜਰਾਤੀ, ਇੱਕ ਜ਼ਮਾਨੇ ਜਦੋਂ ਅਸੀਂ ਗਰੋਹ ਹੋ ਰਹੇ ਸੀ ਉਦੋਂ ਅਸੀਂ ਸੁਣਦੇ ਹੁੰਦੇ ਸੀ ਕਿ ਇਹ ਲੀਡਰ ਤਾਂ ਸਾਹਮਣੇ ਦਿਖਾਉਣ ਨੂੰ ਨੇ, ਅਸਲੀ ਤਾਂ ਬਿਰਲਿਆਂ ਟਾਟਿਆਂ ਦੀ ਹਕੂਮਤ ਹੈ। ਨਹੀਂ, ਇਹਦੇ 'ਚ ਕੋਈ ਸ਼ੱਕ ਵੀ ਨਹੀਂ ਹੈ। ਹੁਣ ਉਹਦੇ 'ਚ ਜਿਹੜਾ ਬਿਰਲਾ ਉਹ ਹਿੰਦੂ ਸੀ, ਟਾਟਾ ਜਿਹੜਾ ਉਹ ਪਾਰਸੀ ਸੀ, ਪਰ ਇਹ ਕਾਂਗਰਸ ਦੇ ਨੇੜੇ ਸੀ ਜ਼ਾਹਰ ਹੈ ਸਰਕਾਰ ਦੀ। ਪਰ ਜਿਸ ਹੱਦ ਤੱਕ ਜਾ ਕੇ ਅੰਬਾਨੀ ਅਡਾਨੀ ਨੇ, ਹਾਲਾਂਕਿ ਇਹਨਾਂ ਦੀ ਆਪਸ 'ਚ ਖਹਿਬਾਜ਼ੀ ਵੀ ਹੈ, ਪਰ ਦੋਨੋਂ ਹੀ ਗੁਜਰਾਤੀ, ਔਰ ਇਹਨਾਂ ਨੇ ਇਨਫਲੂਐਂਸ ਕੀਤਾ ਪੋਲਿਟਿਕਸ ਨੂੰ। ਜਿਵੇਂ ਇੱਕ ਸਧਾਰਨ ਜਿਹਾ ਜ਼ੁਮਰਾ ਸੋਸ਼ਲ ਮੀਡੀਆ ਤੇ ਸੀ ਕਿ ਦੋ ਗੁਜਰਾਤੀ ਮੁਲਕ ਨੂੰ ਵੇਚ ਰਹੇ ਨੇ, ਦੋ ਖਰੀਦ ਰਹੇ ਨੇ, ਕਿ ਮੋਦੀ ਅਮਿਤ ਸ਼ਾਹ ਵੇਚ ਰਹੇ ਨੇ ਔਰ ਅੰਬਾਨੀ ਅਡਾਨੀ ਖਰੀਦ ਰਹੇ ਨੇ। ਹੁਣ ਜਦੋਂ ਅਮਰੀਕਾ ਦੇ ਵਿੱਚ ਪੀਟਰ ਨੋਰਵੈਨੋ, ਟਰੰਪ ਦਾ ਐਡਵਾਈਜ਼ਰ, ਇਹ ਕਹਿੰਦਾ ਹੈ ਕਿ ਜੀ ਇੱਥੇ ਜਿਹੜੇ ਉਹ ਆਇਲ ਇੰਡਸਟਰੀ ਵਾਲੇ ਤੁਹਾਡੇ ਬ੍ਰਾਹਮਣ ਪ੍ਰੋਫਿਟੀਰਿੰਗ ਨੇ, ਆਮ ਇੰਡੀਅਨਸ ਦੇ ਪੱਲੇ ਕੁਛ ਨਹੀਂ, ਇੱਕਦਮ ਧਿਆਨ ਗਿਆ ਕਿ ਵੀ ਇਹ ਮੈਂਸ਼ਨ ਕਿਹਨੂੰ ਕੀਤਾ ਹੈ। ਸਾਹਮਣੇ ਆ ਗਿਆ ਕਿ ਰਿਲਾਇੰਸ ਹੀ ਹੈ ਮੇਨ, ਜਿਹੜੀ $200 ਮਿਲੀਅਨ ਪਰ ਡੇ ਜਦੋਂ ਰਸ਼ੀਆ ਦਾ ਆਇਲ ਹੈ ਉਹ ਪ੍ਰੋਫਿਟ ਬਣਾ ਰਹੇ, $16 ਬਿਲੀਅਨ ਉਹਨਾਂ ਦੀ ਪਾਕਟ 'ਚ ਗਿਆ। ਬਿਲਕੁਲ। ਅੰਬਾਨੀ ਦੇ ਅਡਾਨੀ ਉਹ ਆਲਰੇਡੀ ਨਿਊਯਾਰਕ ਦੇ ਵਿੱਚ ਆਪਣੇ ਅਦਾਲਤੀ ਕੇਸ 'ਚ ਫਸਿਆ ਹੋਇਆ, ਗ੍ਰਿਫਤਾਰੀ ਵੀ ਉਹਦੀ ਹੋ ਸਕਦੀ ਹੈ। ਸੋਲਰ ਪ੍ਰੋਜੈਕਟ ਲਈ ਕਿਵੇਂ ਰਿਸ਼ਵਤ ਦਿੱਤੀ ਔਰ ਲਾਅ ਨੂੰ ਫਲਾਊਟ ਕੀਤਾ। ਔਰ ਇਹ ਦੋਨੋਂ ਹੀ ਅੰਬਾਨੀ ਅਡਾਨੀ ਆਲਮੋਸਟ ਇੰਡੀਆ ਦਾ ਜਾਂ ਮੋਦੀ ਔਰ ਦੂਜਾ, ਹੁਣ ਇਹ ਸਾਹਮਣੇ ਆ ਰਿਹਾ ਕਿ ਵੀ ਇਨਫੈਕਟ ਇਹਨਾਂ ਦੇ ਵਿੱਚ ਵੀ ਜਿਹੜਾ ਅੰਬਾਨੀ ਹੈ, ਮੁਕੇਸ਼ ਅੰਬਾਨੀ, ਇਹ ਐਸ ਜੈ ਸ਼ੰਕਰ ਦਾ ਪੈਟਰਨ ਹੈ, ਉਸ ਦਾ ਜਿਹੜਾ ਉਹ ਅੱਕ ਹੈ। ਔਰ ਅਡਾਨੀ ਜ਼ਾਹਰ ਹੈ ਉਹ ਅਜੀਤ ਡੋਵਲ ਔਰ ਮੋਦੀ ਦਾ ਫੇਵਰੇਟ ਹੈ, ਇਸ ਲਈ ਜਿਹੜਾ ਉਹ ਉਹਨੂੰ, ਹਾਲਾਂਕਿ ਦੋਨਾਂ ਨੂੰ ਹੀ ਸਾਰੇ ਦੋਨੋਂ ਹਿੰਦੂ ਤੋਂ ਵੀ ਨੇ। ਹੁਣ ਜਿਹੜੀ ਗੱਲ ਨਿਕਲ ਕੇ ਆ ਰਹੀ ਹੈ ਵੀ ਇਹ ਜਿਹੜਾ ਇੰਨਾ ਕਲੈਪਸ ਹੋਇਆ ਫੋਰਨ ਪਾਲਿਸੀ ਦਾ, ਇਹਦੇ ਪਿੱਛੇ ਕੌਣ ਹੈ। ਹੁਣ ਇੱਕ ਅਸੀਂ ਵੀ ਡਿਸਕਸ ਕੀਤਾ ਸੀ ਕਿ ਇਹ ਇੱਕ ਸਾਲਾਨਾ ਇਹਨਾਂ ਦਾ ਇੱਕ ਓਬਜ਼ਰਵਰ ਰਿਸਰਚ ਫਾਊਂਡੇਸ਼ਨ ਦਿੱਲੀ ਬੇਸਡ ਥਿੰਕ ਟੈਂਕ ਹੈ, ਜਿਹਨੂੰ ਜਿਹੜਾ ਕਿ ਹਰ ਸਾਲ ਰਾਇਸੀਨਾ ਡਾਇਲੌਗ ਕਰਵਾਉਂਦਾ ਹੈ। ਰਾਇਸੀਨਾ ਡਾਇਲੌਗ ਦੇ ਵਿੱਚ ਬਹੁਤ ਸਾਰੇ ਮੁਲਕਾਂ ਦੇ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਉਹ ਆ ਕੇ ਜੀਓ ਪੋਲਿਟਿਕਸ ਦੇ ਉੱਤੇ ਬੋਲਦੇ ਨੇ। ਆ ਪਿਛਲਾ ਜਿਹੜਾ ਰਾਇਸੀਨਾ ਡਾਇਲੌਗ ਸੀ, ਜਿਹਦੇ 'ਚ ਜਦੋਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਵੀ ਗਿਆ ਔਰ ਖ਼ਾਸ ਤੌਰ 'ਤੇ ਨਿਊਜ਼ੀਲੈਂਡ ਦਾ, ਔਰ ਉਹਨੂੰ ਕਿਵੇਂ ਉਹ ਪਲਕੀ ਸ਼ਰਮਾ ਹੋਏ ਔਰ ਦੂਸਰੀ ਜਿਹੜੀ ਹੈ ਉਹ ਸੁਹਾਸਿਨੀ ਹੈਦਰ, ਹਿੰਦੂ ਦੀ ਬਿਊਰੋ ਚੀਫ, ਉਹ ਕਿਵੇਂ ਇੰਟਰਵਿਊ ਕਰ ਰਹੀਆਂ ਨੇ ਨਿਊਜ਼ੀਲੈਂਡ ਵਾਲਿਆਂ ਨੂੰ, ਕਹਿ ਰਹੇ ਨੇ ਕਿ ਤੁਸੀਂ ਉੱਥੇ ਖਾਲਿਸਤਾਨ ਰੈਫਰੈਂਡਮ ਕਿਉਂ ਨਹੀਂ ਰੋਕਿਆ। ਉਹਨਾਂ ਕਿਹਾ ਫਰੀडम ਆਫ ਐਕਸਪ੍ਰੈਸ਼ਨ ਹੈ। ਹੁਣ ਰਾਇਸੀਨਾ ਡਾਇਲੌਗ ਬਹੁਤ ਵੱਡੀ ਇਵੈਂਟ ਬਣ ਗਿਆ। ਹੁਣ ਜਦੋਂ ਇਹਨਾਂ ਦੀ ਆਪਸੀ ਕਲੈਪਸ ਹੋਇਆ, ਸਭ ਕੁਝ ਸਾਹਮਣੇ ਆਇਆ, ਔਰ ਅਸੀਂ ਕਿਹਾ ਕਿ ਵੀ ਈਵਨ ਐਸ ਜੈ ਸ਼ੰਕਰ ਮੋਦੀ ਦੇ ਨਾਲ ਨਹੀਂ ਗਿਆ, ਨਾ ਜਾਪਾਨ ਦੇ ਦੌਰੇ 'ਤੇ, ਨਾ ਚੀਨ ਦੇ ਦੌਰੇ 'ਤੇ। ਤੇ ਹੁਣ ਇਹ ਸਾਹਮਣੇ ਆ ਰਿਹਾ ਵੀ ਅਸਲ 'ਚ ਇਹ ਜਿਹੜਾ ਓਬਜ਼ਰਵਰ ਰਿਸਰਚ ਫਾਊਂਡੇਸ਼ਨ ORF ਜਿਹੜਾ ਥਿੰਕ ਟੈਂਕ ਹੈ, ਇਹ ਤਾਂ ਖੜਾ ਹੀ ਅੰਬਾਨੀਆਂ ਨੇ ਕੀਤਾ, ਰਿਲਾਇੰਸ ਵਾਲਿਆਂ ਨੇ ਇਹਨਾਂ ਦੀ ਫੰਡਿੰਗ ਵੀ ਔਰ ਦੂਜੀ ਵੀ। ਔਰ ਇਸ ਦਾ ਜਿਹੜਾ ਮੇਨ ਡਾਇਰੈਕਟਰ ਹੈ ਉਹ ਐਸ ਜੈ ਸ਼ੰਕਰ ਦਾ ਲੜਕਾ ਹੈ। ਇਹਦਾ ਮਤਲਬ ਇਹ ਹੈ ਵੀ ਕਿੰਨੀ, ਔਰ ਹੁਣ ਇਹਨਾਂ ਦੀ ਆਪਸੀ ਖਹਿਬਾਜ਼ੀ ਚੱਲ ਰਹੀ ਹੈ ਕਿ ਵੀ ਤੁਹਾਡੇ ORF ਨੇ ਬੇੜਾ ਗਰਕ ਕਰਤਾ। ਹੁਣ ਇਹ ਆ ਰਿਹਾ ਕਿ ਵੀ ਈਵਨ ਐਕਸਟਰਨਲ ਅਫੇਅਰਸ ਮਿਨਿਸਟਰੀ ਇੰਡੀਆ ਦੀ ਇਹ ਸ਼ਿਕਾਇਤ ਕਰਦੀ ਰਹੀ ਵੀ ਜਿਹੜੀ ਪਾਲਿਸੀ ਮੇਕਿੰਗ ਹੈ ਉਹ ਸਾਡੀ ਥਾਂ ਦੇ ਉੱਤੇ ਤਾਂ ਓਬਜ਼ਰਵਰ ਰਿਸਰਚ ਫਾਊਂਡੇਸ਼ਨ ਕਰ ਰਹੀ ਸੀ। ਔਰ ਇਹ ਹੈਡਲਾਈਨ ਹੈ ਪੂਰੀ ਇਸ ਖਬਰ ਦੀ ਨਿਊਜ਼ ਗਰੁੱਪ ਡੈਸਕ ਦੀ ਕਿ ORF's increasing influence on India's foreign relations irked Ministry of External Affairs official. The think tank is on spot for running a parallel external affairs ministry. ਕਿ ਇੱਕ ਐਸ ਜੈ ਸ਼ੰਕਰ ਜਿਹੜਾ ਹੈ ਉਹ ਖੁਦ ਜਿਹੜਾ ਉਹ ਤਾਂ ਹੈ ਹੀ ਸੀ ਫੋਰਨ ਮਿਨਿਸਟਰ, ਲੇਕਿਨ ਇਹ ਜਿਹੜਾ ORF ਹੈ ਜਿਹਦਾ ਡਾਇਰੈਕਟਰ ਉਸ ਦਾ ਮੁੰਡਾ ਧਰੂ ਜਿਹੜਾ ਜੈ ਸ਼ੰਕਰ ਹੈ, ਉਹ ਇਹਨੂੰ ਰਨ ਕਰ ਰਹੇ ਨੇ। ਔਰ ਫਿਰ ਇਹ ਆਇਆ ਕਿ ਜੀ ਇਹ ਜਿਹੜਾ ORF ਹੈ 1990 ਦੇ ਵਿੱਚ ਹੋਂਦ ਦੇ ਵਿੱਚ ਆਇਆ ਸੀ, ਔਰ ਇਸ ਦੀ ਜਿਹੜੀ ਫੰਡਿੰਗ ਹੈ ਸਾਰੀ ਉਹ ਅੰਬਾਨੀ ਗਰੁੱਪ ਕਰਦਾ ਹੈ। ਜੈ ਸ਼ੰਕਰ ਡੀ ਫੈਕਟੋ ਪਾਵਰ ਸੈਂਟਰ ਹੈ ਇਸ ORF ਦਾ, ਔਰ ਆਪਣੇ ਫੋਰਨ ਸੈਕਟਰੀ ਹੋਣ ਦੇ ਦੌਰਾਨ ਵੀ ਇਸ ਦੇ ਉੱਤੇ ਉਹ ਇਨਫਲੂਐਂਸ ਕਰਦਾ ਰਿਹਾ। ਔਰ 2016 ਤੋਂ ਬਾਅਦ ਜਿਹੜਾ
ਇਸ ਦੀ ਬੜੀ ਚੜ੍ਹਤ ਹੋਈ ਹੈ ਕਿਉਂਕਿ ਬਹੁਤ ਸਾਰੀ ਫੰਡਿੰਗ ਵੀ ਰਿਲਾਇੰਸ ਵਾਲਿਆਂ ਨੇ ਦਿੱਤੀ ਹੈ। ਔਰ ਧਰੁਵ ਜੈਸ਼ੰਕਰ ਜਿਹੜਾ ਐਸ ਜੈਸ਼ੰਕਰ ਦਾ ਮੁੰਡਾ ਹੈ ਉਹ ਇਸ ਦਾ ਮੇਨ ਕਰਤਾ ਧਰਤਾ ORF ਦਾ ਹੈ। ਔਰ ਇਹ ਵਾਸ਼ਿੰਗਟਨ DC ਜਿਹੜਾ ਹੈ ਉਹ ਨਿਊ US ਪ੍ਰੋਗਰਾਮ ਜਨਵਰੀ 2020 ਤੋਂ ਇਸ ਦੇ ਉੱਤੇ ਉਹਨਾਂ ਦਾ ਪੂਰਾ ਹੈ। ਔਰ ਉਹਨਾਂ ਨੇ ਕਿਹਾ ਵੀ ORF ਕੱਲ੍ਹ ਕੋਈ ਡਾਇਲੋਗ ਕਰਾਉਣ ਤੱਕ ਨਹੀਂ ਮਹਿਦੂਦ, ਸਰਵੇਲੈਂਸ ਆਫ ਪੋਲੀਟੀਸ਼ੀਅਨਸ ਐਂਡ ਇੰਡੀਅਨ ਫੋਰਨ ਸਰਵਿਸ ਆਫਿਸਰਸ। ਔਰ ਉਹਨਾਂ ਨੇ ਕਿਹਾ ਇਟ ਆਲਸੋ ਐਕਿਊਜ਼ਡ ਆਫ ਸ਼ੇਪਿੰਗ ਪਾਲਿਸੀ ਥਰੂ ਗਲੋਬਲ ਇਵੈਂਟਸ ਇਨ ਟੋਕੀਓ, ਮਾਰਸੇਲੇ ਐਂਡ ਜਨੀਵਾ। ਔਰ ਉਹਨਾਂ ਨੇ ਕਿਹਾ ਵੀ ਪੈਰਲਲ ਪਾਵਰ ਸੈਂਟਰ ਬਣਿਆ ਹੋਇਆ ਔਰ ਇਸ ਵੇਲੇ ਜਿਹੜੀਆਂ ਨੇ these allegations surface amid intensifying corporate rivalry between Adani and Ambani. They also coincide with reported strains between Minister Jaishankar and National Security Advisor Ajit Doval, ਕਿਉਂਕਿ ਅਜੀਤ ਡੋਵਲ ਅਡਾਨੀ ਦੇ ਨੇੜੇ ਹੈ, ਜੈਸ਼ੰਕਰ ਅੰਬਾਨੀ ਦਾ ਹੈ ਔਰ ਜੈਸ਼ੰਕਰ ਦਾ ਮੁੰਡਾ ਉਸ ਥਿੰਕ ਟੈਂਕ ਨੂੰ ਲੀਡ ਕਰਦਾ ਹੈ ਜਿਹਨੂੰ ਅੰਬਾਨੀ ਜਿਹੜੇ ਨੇ ਉਹ ਫੰਡ ਕਰਦੇ ਨੇ। ਔਰ ਇਸ ਸਾਰੇ ਦੇ ਵਿੱਚ ਮੁਲਕ ਦੀ ਫੋਰਨ ਪਾਲਿਸੀ ਜਾਏ ਜਿਹੜੀ ਹੈ ਉਹ ਖੂਚ। ਔਰ ਇਹ ਜਿਹੜੇ ਨੇ ਇੰਡੀਅਨ ਕੈਪੀਟਲਿਜ਼ਮ ਦੇ ਦੋਨੋਂ ਹੀ ਚਿਹਰੇ ਜਿਹੜੇ ਨੇ ਅੰਬਾਨੀ ਔਰ ਅਡਾਨੀ ਉਹ ਮੁਲਕ ਨੂੰ ਰਨ ਕਰ ਰਹੇ ਨੇ। ਔਰ ਕਿਉਂਕਿ ਜੇ ਐਸ ਜੈਸ਼ੰਕਰ ਨੇ ਅਮਰੀਕਾ ਦੇ ਨਾਲੋਂ ਵਿੱਥ ਕਰਕੇ ਤੇਲ ਵੇਚਣ ਦੀ ਗੱਲ ਕੀਤੀ ਤੇ ਪ੍ਰੋਫਿਟ ਕਿਹਨੂੰ ਹੋਇਆ $16 ਬਿਲੀਅਨ, ਉਹ ਅੰਬਾਨੀਆਂ ਨੂੰ। ਬਿਲਕੁਲ। ਔਰ ਇਹਦੇ ਥੱਲੇ ਉਹਨੇ ਇੰਪਰੂਵ ਹੀ ਨਹੀਂ ਹੋਣ ਦਿੱਤਾ ਕਿ ਵੀ ਇੰਡੀਆ ਬਾਏ ਨਾ ਕਰੇ ਔਰ ਉਹਨੂੰ ਮਾਰਕੀਟ 'ਚ ਨਾ ਲਿਆਏ। ਔਰ ਇਹੀ ਕਾਰਨ ਹੈ ਕਿ ਇਸ ਵੇਲੇ ਇਹ ਵੀ ਰਿਊਮਰਸ ਨੇ ਕਿ ਐਸ ਜੈਸ਼ੰਕਰ ਚੱਲਦਾ ਵੀ ਹੋ ਸਕਦਾ ਹੈ। ਔਰ ਕਾਂਗਰਸ 'ਚ ਬੈਠਾ ਕੇਰਲਾ ਦਾ ਸ਼ਸ਼ੀ ਥਰੂਰ ਜਿਹੜਾ ਪੱਟਾਂ ਨੂੰ ਤੇਲ ਮਲ ਕੇ ਬੈਠਾ ਹੈ ਕਿ ਸ਼ਾਇਦ ਮੇਰਾ ਦਾਅ ਲੱਗ ਜਾਏ ਕਿਉਂਕਿ ਉਹ ਵੀ ਮੋਦੀ ਦੇ ਅੱਜ ਕੱਲ੍ਹ ਕਾਫੀ ਗੁਣ ਗਾਇਨ ਕਰ ਰਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਧਰਮ ਸਿੰਘ ਜੀ ਸਾਡੇ ਪਿਆਰੇ ਵਿਊਅਰ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਨਮਾਲ ਜੀ, ਨਿਹੰਗ ਸਿੰਘ ਜੀ, ਪਰਮਿੰਦਰ ਜੀ, ਹਰਮਨ ਪੰਨੂ ਜੀ, ਜਾਕੂਬ ਜੀ ਵੀ ਸਾਡੇ ਕੋਲ ਆਏ ਨੇ ਔਰ ਇਹਨਾਂ ਦੇ ਕਾਫੀ ਸਾਰੇ ਮੈਸੇਜ ਨੇ ਔਰ ਹਰੇਕ ਸੈਗਮੈਂਟ ਦੇ ਥੱਲੇ ਉਹਨਾਂ ਨੇ ਆਪਣਾ ਕਮੈਂਟ ਦਿੱਤਾ और कहते हैं जो बोले सुने सत श्री अकाल। और कहते कैसे हैं डॉक्टर साहब, मिस नीलम। और भारत माता ने पानी छोड़कर बदला ले लिया है, नो डाउट। बलजीत ब्रैच और फिर कहते ने जाकूब जी कहते हैं कि भारत माता ने साफ साफ बोल दिया है कि हम जब कहते पाकिस्तान को प्यासा भी और कहते मारेंगे और पानी पिला पिला के भी डुबो के भी मारेंगे। और कहते पाकिस्तान अभी क्या करेगा अगर कहते कश्मीर पाकिस्तान के पास होता तो आज ये कहते दिन देखना ना पड़ता। और राजविंदर सिंह जी फतेह बुलांदे ने और फिर कहते पंजाब वसदा गुरु दे ना ते हैपनिंग इन फ्रंट ऑफ माई आवर आईज। और फिर कहते ने डॉक्टर साहब पंजाब शोड एज ऑलवेज दे कैन ग्रोवन बिल्कुल। बहुत शुक्रिया राजविंदर सिंह जी। और बिल्कुल ठीक फरमाया। फिर कहते एक्शन ऑफ इंडिया शोज पंजाब इज नॉट पार्ट ऑफ दम। और अमरजीत सैनी जी भी और मंगत सिंह जी भी और राजविंदर सिंह जी कहते पाकिस्तान शुड टेक पाकिस्तान शुड टेक दिस वाटर एज वैपन केस टू ICC। ਰਾਜਵਿੰਦਰ ਸਿੰਘ ਜੀ ਮੈਨੂੰ ਨਹੀਂ ਲੱਗਦਾ ਵੀ ਅਜੇ ਇੰਨਾ ਦਮ ਇਹਨਾਂ 'ਚ ਹੈ। ਹਾਲਾਂ ਜਿਵੇਂ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਨੇ ਕਿਹਾ ਇਸ ਵੀ UN ਸਿਕਿਉਰਿਟੀ ਕੌਂਸਲ 'ਚ ਵੀ ਮੈਂਬਰ ਨੇ ਬਟ ਹੌਲੀ ਹੌਲੀ ਤਬਦੀਲੀ ਹੋਏ ਤਾਂ ਪਤਾ ਨਹੀਂ ਪਰ ਕਦੇ ਇਸ ਕਿਸਮ ਦੀ ਇਹਨਾਂ ਦੀ ਇੰਟਰਨੈਸ਼ਨਲ ਲੱਗਦੀ ਨਹੀਂ ਹੈ ਜਿਹੜੀ ਮੂਵਮੈਂਟ ਹੈ। और खालसा जी भी और सरबजीत सिंह जी भी, इंद्रजीत सिंह संधू जी भी, राजनप्रीत जी भी और गुरविंदर मान जी भी, जगदेव सिंह मंदेर जी भी और फिर इसी तरह मोहम्मद याकूब जी कहते डॉक्टर साहब खाली बोलने से ना कश्मीर आज़ाद होगा और खालिस्तान आज़ाद होगा। आज़ादी के लिए कहते हैं कि दोनों को मिलकर इंडिया आर्मी से बदला लेना होगा ਇਹ ਵਕਤ ਲੱਗਦਾ और लड़ना होगा। ਹਾਂ ਬਿਲਕੁਲ ਫਾਈਨਲ ਤਾਂ ਹੱਥੋਂ ਹੱਥ ਲੜਾਈ ਵਾਲਾ ਕੰਮ ਹੀ ਹੈ ਪਰ ਇੱਥੇ ਅਸੀਂ ਬੋਲਣ ਤੋਂ ਬਿਨਾ ਹੋਰ ਬਹੁਤਾ ਕੁਝ ਕਰ ਵੀ ਨਹੀਂ ਸਕਦੇ ਹਾਂ। ਬਿਲਕੁਲ। ਗੁਰਜੀਤ ਸਿੰਘ, ਰਾਜਵਿੰਦਰ ਕੌਰ ਜੀ ਵੀ, ਮਾਰਗਦਰਸ਼ਨ ਜੀ ਵੀ ਕਹਿੰਦੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ। ਔਰ ਫਿਰ ਕਹਿੰਦੇ ਨੇ ਜਾਕੂਬ ਜੀ ਕਹਿੰਦੇ ਨੇ ਇਸ ਫਲੱਡ ਨੇ ਸਲਾਬ ਨੇ
पाक पंजाब और खालसा पंजाब की कमर तोड़ कर रख दी है। हाँ नो बहुत डाउट, नुकसान है, बहुत नुकसान है। बहुत नुकसान किया है। ਕਹਿੰਦੇ ਇੱਕ ਜੈਨੂਇਨ ਕੁਐਸਚਨ ਹੈ डॉक्टर साहब ਕਹਿੰਦੇ कि 1947 जाकूब जी कहते हैं कि 1947 में बंटवारा ना होता तो क्या हालात मुख्तलिफ होते, और उम्मीद है कहते कि इसमें आप मुझे हाँ ਉਹ ਤਾਂ ਹਾਲਾਤ ਹੀ ਡਿਫਰੈਂਟ ਹੋਣੇ ਸੀ। ਸਿੱਖ ਫੈਕਟਰ ਵੀ ਹੁੰਦਾ ਹੈ, ਆਪਸੀ ਸਾਡੀਆਂ ਸਾਂਝਾਂ ਵੀ ਰਹਿੰਦੀਆਂ। ਜੋ ਤਬਾਹੀ 47 ਚ ਅਸੀਂ ਇੱਕ ਦੂਸਰੇ ਦੀ ਕੀਤੀ ਹੈ ਉਹ ਵੀ ਨਹੀਂ ਸੀ ਹੋਣੀ, ਔਰ ਹਿੰਦੂ ਹੋਣ ਦਾ ਰਨ ਹੋਣਾ ਸੀ। ਬਿਲਕੁਲ। ਗੁਰਪ੍ਰੀਤ ਸਿੰਘ ਜੀ ਵੀ ਔਰ ਸਿੰਪਲ ਗਾਰਡਨਿੰਗ ਜੀ ਵੀ, ਔਰ ਫਿਰ ਇਸੇ ਤਰ੍ਹਾਂ ਕਹਿੰਦੇ ਨੇ ਸਾਨੂੰ ਮਿਸ ਵੀ ਕਰਦੇ ਨੇ, ਕਹਿੰਦੇ ਨੇ ਕਿ ਡਾਕਟਰ ਸਾਹਿਬ ਵੀ ਮਿਸ ਯੂ ਐਂਡ ਯੋਰ ਪ੍ਰੋਗਰਾਮ very badly when you are not on air. Tell us what should we do in the absence of your program. All day goes down in a depressed way. We hope there will no absent. ਦੇਖੋ ਤੁਸੀਂ ਸਿੰਪਲ ਗਾਰਡਨਿੰਗ ਵਿਦ ਰਿਜ਼ਲਟਸ Results. ਰੱਖਿਆ। ਗਾਰਡਨਿੰਗ ਤੁਸੀਂ ਕਰਦੇ ਹੋ, ਗਾਰਡਨਿੰਗ 'ਚ ਦਿਲ ਤੋਂ ਲਾ ਲਿਆ ਕਰੋ। ਸਾਡੀ ਵੀ ਮਜਬੂਰੀ ਹੁੰਦੀ ਹੈ, ਟਰੈਵਲ ਵੀ ਕਰਨਾ ਹੁੰਦਾ ਹੈ, ਜਿਹੜੇ ਦੁੱਖ ਸੁੱਖ 'ਚ ਵੀ ਸ਼ਮੂਲੀਅਤ ਆਪਣੇ ਵੀਰਾਂ ਭੈਣਾਂ ਦੇ ਹੁੰਦੀ ਹੈ। ਪਰ ਤੁਹਾਡੀ ਇਸ ਮੁਹੱਬਤ ਭਰੇ ਕਮੈਂਟ ਲਈ ਬਹੁਤ ਬਹੁਤ ਸ਼ੁਕਰੀਆ। और गोदी मीडिया का जिक्र करते हैं मोहम्मद याकूब जी भी, और हैप्पी यूट्यूबर भी, और फिर इसी तरह सुखजीवन बच्चू जी भी, कुलदीप कौर जी भी, और बलवंत सिंह जी भी, और फिर इसी तरह सुरजीत सिंह जी कहते हैं कि हलीमी खालसा राज खालसा जिंदाबाद। और फिर इसी तरह याकूब जी कहते जी ग्रोसरी वगैरह आती है वो इंडिया तो ही आती है। और बलिहार सिंह कंग जी भी, गुरविंदर मान जी कहते डॉक्टर साहब अपने बाहर बैठे ਪੰਜਾਬੀਆਂ ਨੂੰ ਪੰਜਾਬ ਦੇ ਗਰੀਬ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਪੰਜਾਬੀ ਨੂੰ ਪੰਜਾਬੀ ਦਾ ਸਾਥ ਦੇਣ ਦੀ ਲੋੜ ਹੈ। ਬਿਲਕੁਲ ਨਹੀਂ, ਜੀ, ਉਹ ਬਹੁਤ ਵੱਡੇ ਪੈਮਾਨੇ ਦੇ ਉੱਤੇ ਬਾਹਰਲੇ ਸਿੱਖਾਂ ਦੀ ਡਾਇਸਪੋਰਾ ਦੀ ਹੈਲਪ ਹੈ, ਔਰ ਉਹ ਕਾਰਜਾਂ ਦੇ ਵਿੱਚ ਜੁੜੇ ਹੋਏ ਨੇ। ਬਿਲਕੁਲ। ਔਰ ਸਰਬਜੀਤ ਸਿੰਘ ਜੀ ਉਹਨਾਂ ਨੇ ਤੁਹਾਨੂੰ ਕਰੈਕਟ ਕਰਵਾਇਆ ਹੀ ਹੈ। ਔਰ ਦਰ ਪੰਜਾਬ ਦਾ ਕਹਿੰਦੇ ਨੇ ਕਿ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਦੂਜਾ ਵਾਰ ਖੰਡੇ ਨਾਲ। ਜੀ ਜੀ, ਬੜਾ ਪਪੂਲਰ ਇਹ Song ਵੀ ਹੈ। ਹਾਂਜੀ। ਅਬਦੁਲ ਰਹੀਮ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਥੈਂਕ ਯੂ ਫॉर ਕਰੈਕਸ਼ਨ, ਵੈਰੀ ਗੁੱਡ ਐਨਾਲਿਸਿਸ, ਗॉड ਬlesਸ ਬੋਥ ਆਫ ਯੂ, ਥੈਂਕ ਯੂ ਸੋ ਮਚ। ਔਰ ਮਨਜੀਤ ਸਿੰਘ ਜੀ ਵੀ, ਔਰ ਫਿਰ ਇਹ ਹਰਜੀਤ ਜੀ, ਇਹ ਮੇਰੇ ਖਿਆਲ ਕਹਿੰਦੇ ਨੇ ਕਿ ਮੈਂ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਇਹ ਦੇਖਦਾ, ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਔਰ ਬਲਵੀਰ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਸਤਨਾਮ ਸਿੰਘ ਜੀ ਵੀ, ਔਰ ਮਗਰ ਸਿੰਘ ਜੀ ਵੀ ਕਹਿੰਦੇ ਨੇ ਆਫਟਰ 37 ਈਅਰ ਇਟਸ ਏ ਸੈਕੰਡ ਬਿਗ ਅਟੈਕ ਔਨ ਪੰਜਾਬ ਵਿਦ ਦ ਵਾਟਰ। ਇਫਤਿਕਾਰ ਕਾਂਗੋ ਜੀ ਵੀ, ਭਾਰਤ ਮਾਤਾ ਨੂੰ ਕਹਿੰਦੇ ਲਾਹਨਤਾਂ। ਹਾਂਜੀ, ਤੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਆਪਣੇ ਵਿਊਜ਼ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।